ਮੁਹੰਮਦ ਲਤੀਫ और ਮੁਹੰਮਦ ਰਿਆਸ एक ਸਿਆਲਕੋਟ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹੈ, एक ਰਾਵਲਾ ਕੋਟ ਜਿਹੜਾ ਆਜ਼ਾਦ ਕਸ਼ਮੀਰ ਦੇ ਵਿੱਚ ਹੈ, ਉਹਨਾਂ ਨੂੰ ਮਾਰਿਆ ਗਿਆ ਸੀ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕ੍ਰੈਡੀਬਲ ਸਬੂਤ ਨੇ ਕਿ ਕਿਵੇਂ ਯੋਗੇਸ਼ ਕੁਮਾਰ ਨਾਂ ਦਾ ਬੰਦਾ ਜਿਹੜਾ ਬਾਹਰ ਬੈਠਾ ਹੈ ਉਹਨੇ ਕਿਵੇਂ ਰਿਕਰੂਟ ਕੀਤਾ ਬੰਦਿਆਂ ਨੂੰ, ਕਿਵੇਂ ਹਾਇਰਡ ਅਸੈਸਿਨਸ ਰਾਹੀਂ ਇਹ ਕਿਲਿੰਗਸ ਕੀਤੀਆਂ ਗਈਆਂ। India was running a sophisticated and sinister campaign of extraterritorial and extrajudicial killings inside Pakistan. He stated that these were killing for hire cases and involved a sophisticated international setup spread over multiple jurisdictions. Indian agents used technology and safe havens on foreign soil to commit assassination in Pakistan. They recruited, financed and supported criminals, terrorists and unsuspecting civilians to play defined roles in the assassination. Indian media and social media accounts immediately claimed and glorified these killings as successful retribution against enemies of India and projected their capacity to carry out these illegal acts. शाहिद लतीफ ਨੂੰ ਅਕਤੂਬਰ 11 2023 ਚ ਜਿਹੜੇ ਕਿ ਮਸੀਤ ਦੇ ਬਾਹਰ ਸਿਆਲਕੋਟ 'ਚ ਅਸੈਸੀਨੇਟ ਹੋਏ, ਇਹ ਜਦੋਂ ਅਸੀਂ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਟ ਕੀਤਾ ਤੇ ਇੰਡੀਅਨ ਏਜੰਟ ਯੋਗੇਸ਼ ਕੁਮਾਰ based in a third country orchestrated the assassination. Foreign Secretary said another Indian agent was involved in killing of Pakistani man identified as Muhammad Riaz, who was assassinated during Fajr prayers inside a mosque in Rawalakot on September 8th, 2023. ਜਿਹੜਾ ਮਾਰਨ ਵਾਲਾ ਸੀ ਉਹਨੂੰ ਲਾਅ ਐਨਫੋਰਸਮੈਂਟ ਏਜੰਸੀ ਨੇ ਫੜ ਲਿਆ। ਮੁਹੰਮਦ ਅਬਦੁੱਲਾ ਅਲੀ ਨਾਂ ਦਾ ਬੰਦਾ ਸੀ ਔਰ ਇਹ ਜਿਨ੍ਹਾਂ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਲੈ ਰਿਹਾ ਸੀ ਕਿਉਂਕਿ ਬਾਹਰੋਂ ਆਇਆ ਔਰ ਇਹਨੂੰ ਇਹੀ ਟਾਸਕ ਦਿੱਤੀ ਗਈ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨੂੰ ਇੰਟੈਰੋਗੇਟ ਕੀਤਾ ਗਿਆ ਤੇ ਇਹ ਰਿਵੀਲ ਹੋਇਆ ਕਿ ਅਲੀ ਵਾਜ਼ ਰਿਕਰੂਟਡ ਐਂਡ ਗਾਈਡਡ ਬਾਈ ਇੰਡੀਅਨ ਏਜੰਟਸ ਅਸ਼ੋਕ ਕੁਮਾਰ ਆਨੰਦ ਐਂਡ ਯੋਗੇਸ਼ ਕੁਮਾਰ। These cases revealed a growing sophistication and brazenness of Indian-sponsored terrorist act in Pakistan, highlighted that such incidents were also reported in Canada and US. Clearly, the Indian network of extrajudicial and extraterritorial killing has become a global phenomenon. Pakistan's latest attempt at peddling false and malicious anti-India propaganda, कि गलत प्रचार है, anti-India propaganda है, इसनू इन्हों ने किया है। As the world knows, Pakistan has long been the epicenter of terrorism, organized crime and illegal transnational activities. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 25 ਜਨਵਰੀ 2024 13 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਅਤੇ ਬੇਟਾ ਕਰਮਵੀਰ ਸਿੰਘ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ। ਸੋ ਇਹਨਾਂ ਨੇ TV 84 ਜਿਹੜੇ ਹੈ TV 84 ਦੇ ਪੱਕੇ ਸਪੋਰਟਰ ਨੇ ਔਰ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਨਰਿੰਦਰ ਸਿੰਘ ਬੇਟਾ ਕਰਮਵੀਰ ਸਿੰਘ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਅਮਰੀਕਾ ਵੱਲੋਂ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਠਹਿਰਾਉਣ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਵੀ ਭਾਰਤ ਨੂੰ ਦੋਸ਼ੀ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਗਿਆ ਹੈ ਔਰ ਪਾਕਿਸਤਾਨ ਦੇ ਫੋਰਨ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਰਤ ਤੇ ਇਲਜ਼ਾਮ ਲਗਾਇਆ ਹੈ ਕਿ ਭਾਰਤੀ ਏਜੰਸੀਆਂ ਨੇ 2 ਪਾਕਿਸਤਾਨੀ ਸ਼ਹਿਰੀਆਂ ਨੂੰ ਸਿਆਲਕੋਟ ਅਤੇ ਰਾਵਲਕੋਟ ਵਿੱਚ ਮੌਤ ਦੇ ਘਾਟ ਉਤਾਰਿਆ ਹੈ। ਦੇਰ ਆਇਦ ਦੁਰਸਤ ਆਇਦ। ਸੋ ਪਾਕਿਸਤਾਨ ਨੂੰ ਇਸ ਮੁੱਦੇ ਤੇ ਪਹਿਲਾਂ ਹੀ ਬੋਲ ਲੈਣਾ ਚਾਹੀਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਨਰਿੰਦਰ ਸਿੰਘ ਜੀ, ਉਹਨਾਂ ਦੇ ਸਮੁੱਚੇ ਪਰਿਵਾਰ, ਕਰਮਵੀਰ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਅਸੀਂ ਪਿੱਛੇ ਵੀ ਮੈਂਸ਼ਨ ਕੀਤਾ ਕਿ ਵਰਜੀਨੀਆ, ਮੈਰੀਲੈਂਡ, ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਵੱਲੋਂ TV 84 ਨੂੰ ਭਰਪੂਰ ਜਿਹੜਾ ਉਹ ਮਦਦ ਮਿਲੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਪਿੱਲਰ ਹੁੰਦੇ ਨੇ ਜਿਨ੍ਹਾਂ ਦੇ ਦੁਆਲੇ ਸਭ ਕੁਛ ਖੜਾ ਹੁੰਦਾ ਜਾਂ ਜਿਨ੍ਹਾਂ ਨਾਲ ਬਹੁਤ ਕੁਛ ਜੁੜਿਆ ਹੁੰਦਾ। ਬਿਲਕੁਲ। ਸੋ ਵਰਜੀਨੀਆ ਦੇ ਕੰਟੈਕਸਟ ਦੇ ਵਿੱਚ ਹੀ ਨਹੀਂ, ਓਵਰਆਲ ਵੀ ਜੇ ਮੈਂ ਪਿੱਛੇ ਮੁੜ ਕੇ ਆਪਣੇ ਲਗਭਗ 30 ਸਾਲ ਦੇ ਸੰਘਰਸ਼ ਨੂੰ 30+ ਇੱਥੋਂ ਦੇਖਾਂ ਤੇ ਭਾਈ ਨਰਿੰਦਰ ਸਿੰਘ ਪਰਿਵਾਰ ਦੀਆਂ ਸੇਵਾਵਾਂ, ਉਹਨਾਂ ਦੀ ਸਰਾਹਨਾ ਦੇ ਲਈ ਕੋਈ ਅਲਫਾਜ਼ ਨਹੀਂ ਨੇ। ਇਹੀ ਨਹੀਂ ਕਿ ਉਹਨਾਂ ਨੇ ਹਰ ਪੈਰ ਤੇ ਭਰਾ ਵਾਂਗ ਔਰ ਹਿੱਕ ਤਾਣ ਕੇ ਕੌਮੀ ਕਾਜ਼ ਦੇ ਵਿੱਚ ਸਾਥ ਦਿੱਤਾ। ਪਰਸਨਲ ਟ੍ਰੈਜਡੀਜ਼ 'ਚੋਂ ਵੀ ਫੈਮਿਲੀ ਦੀ ਲੰਘੇ, ਲੇਕਿਨ ਉਹਨਾਂ ਦੀ ਕਮਿਟਮੈਂਟ ਕੌਮ ਲਈ, ਪੰਥ ਲਈ, ਵੈਸੇ ਤਾਂ ਇਹਨਾਂ ਦਾ ਪਰਿਵਾਰਕ ਪਿਛੋਕੜ ਹੀ ਜਿਹੜਾ ਹੈ ਉਹ ਖਾਲਿਸਤਾਨ ਦੇ ਸੰਘਰਸ਼ ਜਿਨ੍ਹਾਂ ਨੇ ਸ਼ਹੀਦ ਦਿੱਤੇ ਨੇ ਉਹ ਹੈ। ਲੇਕਿਨ ਕਿੰਨੇ ਇੱਥੇ ਆ ਕੇ ਅਸੀਂ ਇਹਨਾਂ ਮੁਲਕਾਂ 'ਚ ਦੇਖਦੇ ਹਾਂ ਜਿਨ੍ਹਾਂ ਨੇ ਖਾਲਿਸਤਾਨ ਦੇ ਨਾਂ 'ਤੇ ਅਸਾਈਲਮਸ ਵੀ ਲਈਆਂ। ਉਹ ਲੋਕ ਵੀ ਜਿਹੜੇ ਇੱਥੇ ਆ ਕੇ ਵੱਡੇ ਵੱਡੇ ਦਾਅਵੇ ਕਰਦੇ ਰਹੇ ਜੀ ਅਸੀਂ ਮੂਵਮੈਂਟ 'ਚ ਆਹ ਕੀਤਾ, ਉਹ ਕੀਤਾ, ਔਰ ਇੱਥੇ ਉਹਨਾਂ ਦਾ ਕੀ ਰੋਲ ਰਿਹਾ। ਕਿੰਨੇ ਕੁ ਜਿਹੜੇ ਨੇ ਉਹ ਅੱਡ ਬੈਂਡ ਵੈਗਨਸ ਦੇ ਉੱਤੇ ਚੜ੍ਹੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਿਆ। ਲੇਕਿਨ ਭਾਈ ਨਰਿੰਦਰ ਸਿੰਘ ਲਾਈਕ ਏ ਰੌਕ, ਸਮੁੱਚਾ ਪਰਿਵਾਰ, ਮੈਂ ਹਮੇਸ਼ਾ, ਕਿਉਂਕਿ ਜਦੋਂ ਜ਼ਿਕਰ ਸਿੰਘਾਂ ਦਾ ਹੁੰਦਾ ਹੈ ਤੇ ਸਿੰਘਣੀਆਂ ਦੀ ਜਿਹੜੀ ਸਾਇਲੈਂਟ ਕੰਟਰੀਬਿਊਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਲੁਕ ਜਾਂਦੀ ਹੈ। ਸੋ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਾਡੇ ਨਾਲ ਜਿਹੜਾ ਉਹ ਪਰਸਨਲ ਵੀ 18 ਸਾਲ ਲਗਭਗ ਅਸੀਂ ਵਰਜੀਨੀਆ 'ਚ ਰਹੇ। ਉਹਨਾਂ ਜ਼ਮਾਨਿਆਂ 'ਚ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਸ਼ੇਖ ਸਾਹਿਬ ਉਹ ਵੀ ਹਿੱਸਾ ਸਨ ਸਾਰੇ ਦਾ। 18 ਸਾਲ ਜਿਵੇਂ ਇਹਨਾਂ ਨੇ ਖਿਦਮਤ ਕੀਤੀ, ਹਰ ਕਿਸਮ ਦੀ ਸੇਵਾ, ਔਰ ਮੈਂ ਔਡ ਆਵਰਸ 'ਤੇ ਫਲਾਈ ਵੀ ਕਰਦਾ ਹਾਂ, ਵਾਪਸ ਵੀ ਮੁੜਦਾ ਹਾਂ ਏਅਰਪੋਰਟ ਤੋਂ ਘਰ ਤੱਕ, ਔਰ ਆਪਣਾ ਨੁਕਸਾਨ ਕਰਕੇ ਵੀ ਉਹਨਾਂ ਨੇ ਆਪਣਾ ਆਪਾ ਹਮੇਸ਼ਾ ਹੀ ਪੰਥ ਦੇ ਹਵਾਲੇ ਕੀਤਾ। ਔਰ ਹੁਣ ਵੀ ਇਸ ਫੰਡ ਰੇਜ਼ਿੰਗ ਦੇ ਇਨੀਸ਼ੀਏਟਿਵ ਦੇ ਵਿੱਚ ਵੀ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਟਾ, ਭਾਈ ਊਧਮ ਸਿੰਘ, ਭਾਈ ਸੁਰਿੰਦਰ ਸਿੰਘ, ਇਹ ਸਾਡੇ 5-6 ਨਾਂ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਇਹ ਕਿਹਾ ਕਿ ਜੀ ਅਸੀਂ ਹਾਜ਼ਰ ਹੈ। ਔਰ ਇਸੇ ਤਰ੍ਹਾਂ ਬੇਟਾ ਕਰਮਵੀਰ ਸਿੰਘ ਜਿਹਨੂੰ ਅਸੀਂ ਜਦੋਂ ਬਹੁਤ ਛੋਟੀ ਉਮਰ 'ਚ ਉਸ ਦੇ ਪਿਤਾ ਜੀ ਦੀ ਜਿਹੜੀ ਹੈ ਉਹ ਇੱਕ ਸਿਰ ਫਿਰੇ ਨੇ, ਉਹਨਾਂ ਦੀ ਅਸੈਸੀਨੇਸ਼ਨ, ਉਹਨਾਂ ਨੂੰ ਮਾਰਿਆ, ਕੋਈ ਟੈਕਸੀ ਚਲਾਉਂਦੇ ਸਨ। ਇਹ ਸ਼ਾਇਦ ਸਾਲ ਜਾਂ 2 ਸਾਲ ਦਾ ਸੀ, ਮੈਨੂੰ ਯਾਦ ਨਹੀਂ ਹੈ। ਕਰਮਵੀਰ ਸਿੰਘ 1999 ਪੀਰੀਅਡ ਦੇ ਅਰਾਊਂਡ ਦੀ ਗੱਲ ਹੀ ਹੈ। ਪਰ ਫਿਰ ਕਿਵੇਂ ਮਾਂ ਨੇ ਹਿੰਮਤ ਦੇ ਨਾਲ ਬੱਚੇ ਨੂੰ ਪਾਲਿਆ। ਭਾਈ ਨਰਿੰਦਰ ਸਿੰਘ ਉਹਨਾਂ ਨੇ ਲਾਈਕ ਫਾਦਰ, ਉਹ ਕਹਿੰਦਾ ਵੀ ਬਾਪੂ ਜੀ ਹੈ। ਔਰ ਉਹ ਬੱਚਾ ਹੁਣ ਜਿੱਥੇ ਉਹਨੇ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਉੱਥੇ ਚੰਗਾ ਜੋਬ ਹੈ ਕੰਪਿਊਟਰ ਲਾਈਨ 'ਚ। ਔਰ ਮੈਂ ਤਾਂ ਇਹਨਾਂ ਸਾਰਿਆਂ ਨੂੰ ਦੇਖਿਆ ਹੋਇਆ ਕਿ ਨਾ ਹਾਲਾਤਾਂ 'ਚੋਂ ਪਰਿਵਾਰ ਗੁਜ਼ਰਿਆ।
ਇਸੇ ਤਰ੍ਹਾਂ ਉਹਨਾਂ ਦੇ ਮਾਤਾ ਜੀ ਵੀ ਕਰਮਵੀਰ ਦੇ, ਉਹਨਾਂ ਨੇ ਵੀ ਸਕਸੈਸਫੁਲੀ ਆਪਣੇ ਕਰੀਅਰ ਨੂੰ ਅੱਗੇ ਤੋਰਿਆ। ਸੋ ਸਾਡੇ ਲਈ ਮੈਂ ਕਿਉਂਕਿ ਬਹੁਤ ਵਾਰ ਭਾਵੁਕਤਾ ਤੋਂ ਬਚਣ ਦੀ ਵੀ ਕੋਸ਼ਿਸ਼ ਕਰਦਾ। ਭਾਵੁਕਤਾ ਸਟਰੈਂਥ ਵੀ ਹੁੰਦੀ ਹੈ, ਕਮਜ਼ੋਰੀ ਵੀ ਹੁੰਦੀ ਹੈ, ਲੇਕਿਨ ਮੈਂ ਇਹ ਵੀ ਮਹਿਸੂਸ ਕਰਦਾ ਕਿ ਜਦੋਂ ਅਸੀਂ ਪੰਥਕ ਸਫਾਂ ਦੇ ਵਿੱਚ ਵਿਚਰਦੇ ਹਾਂ ਸਿਰਫ ਇਸ ਕਰਕੇ ਕਿ ਜੇ ਤੁਸੀਂ ਕਿਸੇ ਦੀ ਤਾਰੀਫ ਕਰੋ ਤੇ ਉਹ ਸ਼ਾਇਦ ਜਿਹੜਾ ਹੈ ਉਹ ਤੁਹਾਨੂੰ ਭਾਵੁਕਤਾ ਵੱਲ ਵੀ ਲਿਜਾਂਦੀ ਹੈ, ਕਈ ਵਾਰ ਕਈਆਂ ਨੂੰ ਸ਼ਾਇਦ ਤਕਲੀਫ ਵੀ ਦਿੰਦੀ ਹੈ। ਲੇਕਿਨ ਮੇਰਾ ਹਮੇਸ਼ਾ ਹੀ ਇਹ ਇਮਾਨਦਾਰ ਪਹੁੰਚ ਰਹੀ ਹੈ ਹਿਊਮਨ ਰਿਲੇਸ਼ਨਸ ਦੇ ਵਿੱਚ ਵੀ ਕਿ ਜਿੱਥੇ ਜੋ ਡਿਊ ਹੈ ਉਹ ਜ਼ਰੂਰ ਦੇਣਾ ਚਾਹੀਦਾ। ਬਿਨਾਂ ਮਤਲਬ ਖੁਸ਼ਾਮਦ ਤਾਂ ਹੈ ਨਹੀਂ, ਇਸੇ ਤਰ੍ਹਾਂ ਬਿਨਾਂ ਮਤਲਬ ਕ੍ਰਿਟਿਸਾਈਜ਼ ਵੀ ਨਹੀਂ ਹੁੰਦਾ। ਔਰ ਖਾਸ ਤੌਰ 'ਤੇ ਜਿਹੜੇ ਨੈਗੇਟਿਵ ਹੁੰਦੇ ਨੇ ਉਹਨਾਂ ਪ੍ਰਤੀ ਤਾਂ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਰੋਕਦਾ ਹਾਂ ਕਿ ਵੀ ਮੇਰੇ ਮੂੰਹੋਂ ਕੁਛ ਵੀ ਨੈਗੇਟਿਵ ਨਾ ਨਿਕਲੇ। ਲੇਕਿਨ ਜਿਨ੍ਹਾਂ ਵਿੱਚ ਜੋ ਪੋਜ਼ੀਟਿਵ ਹੈ, ਜਿਨ੍ਹਾਂ ਨੇ ਜੋ ਸਰਵ ਕੀਤਾ ਹੈ, ਔਰ ਹੁਣ ਵੀ ਇਹ ਜਦੋਂ ਅਸੀਂ ਕਿਸੇ ਵੀ ਇਵੈਂਟ ਨੂੰ ਰੱਖਣਾ ਕਹਿੰਦੇ ਹਾਂ ਤੇ ਉਹਦੇ ਪਿੱਛੇ ਕਿੰਨੇ ਦਿਨਾਂ ਦੀ ਮਿਹਨਤ ਹੁੰਦੀ ਹੈ। ਤੁਸੀਂ ਕਿੰਨਿਆਂ ਨਾਲ ਟੈਲੀਫੋਨਿਕ ਸੰਪਰਕ ਕਰਦੇ ਹੋ, ਕਿੰਨਿਆਂ ਦੇ ਕੋਲ ਜਾ ਕੇ ਨਿੱਜੀ ਤੌਰ 'ਤੇ ਉਹਨਾਂ ਨੂੰ ਆਪਣਾ ਜਾ ਕੇ ਮਿਲਦੇ ਹੋ, ਪਰਸੂਏਟ ਕਰਦੇ ਹੋ। ਹੁਣ ਵੀ ਅੱਜ ਜਦੋਂ ਆਪਣੇ ਕੰਮ ਤੋਂ ਆਏ ਦੋਨੋਂ ਹੀ ਹਸਬੈਂਡ ਵਾਈਫ ਜਿਹੜੇ ਨੇ ਕੰਮ ਕਰਦੇ ਨੇ, ਸਵੇਰੇ 6 ਵਜੇ ਚਲੇ ਜਾਂਦੇ ਨੇ, 2:30-3 ਵਜੇ 4 ਵਜੇ ਉਹਨਾਂ ਦੀ ਕਾਲ ਆਈ, ਕਹਿਣ ਲੱਗੇ ਕਿ ਜੀ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਕੱਲ੍ਹ, ਕਿਉਂਕਿ ਐਮਬੈਸੀ ਦੇ ਬਾਹਰ ਪ੍ਰੋਟੈਸਟ ਹੈ ਤੇ ਸਭ ਦਾ ਲੰਗਰ ਤਿਆਰ ਕਰਨਾ। ਹੁਣ ਇੱਥੋਂ ਵੀ ਜਿਵੇਂ ਅਸੀਂ ਦੱਸਿਆ ਸੀ 3-4 ਬੱਸਾਂ ਨਿਊਯਾਰਕ ਨਿਊ ਜਰਸੀ ਤੋਂ ਨੇ, ਲੋਕਲ ਵੀ ਜਿਹੜੀ ਹੈ ਸੰਗਤ ਹੋਏਗੀ। ਸੋ ਸੇਵਾ ਤਾਂ ਜਿਵੇਂ ਕਦੇ ਅਸੀਂ ਉਹ ਸੁਣਦੇ ਹਾਂ ਜਦੋਂ ਕਥਾਕਾਰ ਜਾਂ ਕਥਾ ਬਿਆਨਦੇ ਨੇ ਕਿ ਭਾਈ ਜਿਹੜੀ ਹੈ ਉਹ ਗੁਰੂ ਅੰਗਦ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਤੁਹਾਨੂੰ ਤਾਂ ਗੁਰੂ ਸਾਹਿਬ ਨੇ ਗੁਰਗੱਦੀ ਦਿੱਤੀ ਤੇ ਜਿਹੜੇ ਤੁਹਾਡੀ ਜੀਵਨ ਸਾਥਣ ਸੀ ਉਹਨਾਂ ਨੂੰ ਕੀ ਮਿਲਿਆ, ਤੇ ਉਹਨਾਂ ਨੇ ਕੜਛੀ ਔਰ ਉਹਨਾਂ ਨੇ ਕਿਹਾ ਵੀ ਇਹ ਮਾਤਾ ਖੀਵੀ ਨੇਕ ਜਨ, ਕਿ ਵੀ ਇਹ ਜਿਹੜਾ ਉਹਨਾਂ ਨੇ ਭਾਈ ਸੱਤੇ ਤੇ ਬਲਵੰਡ ਨੇ ਵਡਿਆਇਆ ਕਿ ਭਾਈ ਰਸ ਅੰਮ੍ਰਿਤ ਖੀਰ ਘਿਆਲੀ, ਕਿ ਭਈ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਵੀ ਉਹਨਾਂ ਨੂੰ ਇਹ ਮਿਲਿਆ। ਸੋ ਮੈਂ ਸਮਝਦਾ ਵੀ ਕਿਸੇ ਨੂੰ ਸੇਵਾ ਦੇ ਪਿੜ ਵਿੱਚ ਘੜੀਸ ਕੇ ਨਹੀਂ ਲਿਆ, ਇਹ ਬਖਸ਼ਿਸ਼ ਹੀ ਹੁੰਦੀ ਹੈ। ਜਿਨ੍ਹਾਂ ਘਰਾਂ ਦੇ ਵਿੱਚ ਰੋਟੀ ਪੱਕਦੀ ਹੈ ਆਏ ਗਏ ਲਈ, ਜਿੱਥੇ ਸੇਵਾ ਦਾ ਚਾਅ ਹੁੰਦਾ ਹੈ, ਜਿਹੜੀਆਂ ਬੀਬੀਆਂ ਸਿੰਘ ਲੰਗਰ 'ਚ ਜਾ ਕੇ ਸੇਵਾ ਕਰਦੇ ਨੇ, ਇਹ ਪਰਿਵਾਰਾਂ ਦੇ ਵਿੱਚ ਵੀ ਬਖਸ਼ਿਸ਼ ਹੈ। ਮੈਂ ਤਾਂ ਕਿਉਂਕਿ ਆਲਮੋਸਟ 4 ਦਹਾਕਿਆਂ ਦੇ ਆਪਣੇ ਪੰਥਕ ਜੀਵਨ ਦੇ ਵਿੱਚ ਦੇਖਿਆ, ਇਹ ਹਰ ਘਰ 'ਚ ਨਹੀਂ ਹੋ ਸਕਦਾ, ਹਰ ਜੀਅ 'ਚ ਨਹੀਂ ਹੋ ਸਕਦਾ। ਹਰ ਇੱਕ 'ਚ ਹੋਰ ਗੁਣ ਹੋਣਗੇ, ਕੋਈ ਫਾਈਨੈਂਸ਼ੀਅਲੀ ਕੰਟਰੀਬਿਊਟ ਕਰਦਾ, ਕੋਈ ਵਕਤ ਦੇ ਸਕਦਾ, ਕੋਈ ਹੋਰ ਹੋ ਸਕਦਾ, ਪਰ ਇਹ ਸੇਵਾ ਜਿਹੜੀ ਹੈ ਇਹ ਅਕਾਲ ਪੁਰਖ ਦੀ ਵਡਿਆਈ ਦੇ ਨਾਲ, ਬਖਸ਼ਿਸ਼ ਦੇ ਨਾਲ ਹੀ ਮਿਲਦੀ ਹੈ। ਸੋ ਅਸੀਂ ਭਾਈ ਨਰਿੰਦਰ ਸਿੰਘ ਔਰ ਕਰਮਵੀਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਮਹਾਰਾਜ ਉਹਨਾਂ ਨੂੰ ਇਵੇਂ ਹੀ ਚੜ੍ਹਦੀ ਕਲਾ 'ਚ ਰੱਖਣ ਔਰ ਇਵੇਂ ਹੀ ਪੰਥਕ ਪਿੜ ਦੇ ਵਿੱਚ ਅਖੀਰਲੇ ਸਾਹ ਤੱਕ ਜਿਹੜੀ ਹੈ ਗੁਰੂ ਜਿਹੜੀ ਇਸ ਪ੍ਰੀਤ ਨੂੰ ਤੋੜ ਨਿਭਾਏ, ਜੋ ਅਸੀਂ ਗੁਰੂ ਤੋਂ ਮੰਗਦੇ ਵੀ ਹਾਂ। ਹਰ ਕੋਈ ਆਪਣੇ ਆਪ ਲਈ ਵੀ ਮੰਗਦਾ ਹੈ, ਲੇਕਿਨ ਜਦੋਂ ਇਸ ਕਿਸਮ ਦੇ ਜਿਹੜੇ ਸੇਵਾਦਾਰ ਪਰਿਵਾਰ ਹੁੰਦੇ ਨੇ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਥੰਬ ਵਾਂਗ ਹੁੰਦੇ ਨੇ, ਉਹ ਜਿੰਨੀ ਜਿਹੜਾ ਮਜ਼ਬੂਤੀ ਦੇ ਨਾਲ ਕਾਇਮ ਰਹਿੰਦੇ ਨੇ ਉਹ ਕਿੰਨਿਆਂ ਨੂੰ ਹੋਰ ਇਸ ਪਾਸੇ ਪ੍ਰੇਰਦੇ ਨੇ। ਜੀ ਗੱਲ ਜਿਹੜਾ ਅੱਜ ਸਾਡਾ ਲੀਡ ਟੌਪਿਕ ਹੈ ਤੇ ਮੇਰੇ ਮਾਈਂਡ 'ਚ ਸ਼ਾਇਦ ਇਹ ਗਾਲਬ ਦੀ ਲਾਈਨ ਹੀ ਹੈ ਕਿ ਬੜੀ ਦੇਰ ਕਰਦੀ ਮਹਿਮਾਂ ਆਤੇ ਆਤੇ, ਬਹੁਤ ਦੇਰ ਕਰ ਦਿੱਤੀ। ਇਹ ਤਾਂ ਕਦੋਂ ਦਾ ਹੋਣਾ ਚਾਹੀਦਾ ਸੀ। ਅੱਜ ਸਾਡੇ ਪਾਕਿਸਤਾਨ ਤੋਂ ਵੀਰ ਨੇ, ਉਹਨਾਂ ਨੇ WhatsApp ਦੇ ਉੱਤੇ ਮੈਨੂੰ ਡਾਊਨ ਦੀ ਖਬਰ ਭੇਜੀ, ਬਟ ਦੁਪਹਿਰ ਤੱਕ ਤਾਂ ਆਲਮੋਸਟ ਸਾਰੇ ਇੰਡੀਅਨ ਮੀਡੀਆ 'ਚ ਵੀ ਔਰ ਇੰਡੀਅਨ ਗਵਰਨਮੈਂਟ ਦਾ ਰਿਸਪੌਂਸ ਵੀ ਆ ਗਿਆ ਸੀ। ਖਬਰ ਦੇਖਦਿਆਂ ਹੀ ਪਹਿਲਾਂ ਹੀ ਮੇਰੇ ਮੂੰਹ ਇਹੀ ਗੱਲ ਨਿਕਲੀ ਕਿ ਬੜੀ ਦੇਰ ਕਰਦੀ ਮਹਿਮਾਂ ਆਤੇ ਆਤੇ। ਤੇ ਫਿਰ ਹੁਣ ਤੁਸੀਂ ਉਹਨੂੰ ਕਵਰ ਕਰਤਾ ਹੈ ਕਿ ਦੇਰ ਆਏ ਦਰੁਸਤ ਆਏ, ਕਿ ਵੀ ਚਲੋ ਭਾਵੇਂ ਕੋਈ ਲੇਟ ਹੀ ਆਇਆ ਉਹ ਵੀ ਕਬੂਲ ਹੈ, ਉਹਦਾ ਲੇਟ ਆਉਣਾ ਵੀ ਕਬੂਲ ਹੈ। ਅਸੀਂ ਲੰਬੇ ਵਕਤ ਤੋਂ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ, ਖਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾ ਲੰਬੇ ਸਮੇਂ ਤੋਂ ਜਿਨ੍ਹਾਂ ਦਾ ਇਸ ਦੇ ਨਾਲ ਵਾਸਤਾ ਹੈ, ਉਹ ਬਹੁਤ ਚੰਗੀ ਤਰ੍ਹਾਂ ਇਸ ਗੱਲ ਦੀ ਗਵਾਹੀ ਦੇਣਗੇ ਜਾਂ ਇਸ ਦੀ ਸ਼ਾਦੀ ਭਰਨਗੇ
ਕਿ ਅਸੀਂ ਰਿਪੀਟਡਲੀ ਇਹ ਕਹਿੰਦੇ ਰਹੇ ਕਿ ਪਾਕਿਸਤਾਨ ਸਭ ਤੋਂ ਬਦਤਰ ਹਾਲਾਤ ਦੇ ਵਿੱਚ ਜਿਸ ਦਹਿਸ਼ਤਗਰਦੀ ਦੇ ਵਿੱਚ ਧੱਕਿਆ ਗਿਆ, ਇੱਕ ਤਾਂ ਹਾਲਾਤ ਨੇ ਜੋ ਕੁਛ 1979 'ਚ ਜਿਹੜੀ ਪ੍ਰੋਕਸੀ ਵਾਰ ਅਮਰੀਕਾ ਨੇ ਪਾਕਿਸਤਾਨ ਦੇ ਮੋਢਿਆਂ 'ਤੇ ਰੱਖ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਲੜੀ, ਉਹ ਹਥਿਆਰ ਕਲਚਰ ਦਾ ਪਾਕਿਸਤਾਨ ਦੇ ਵਿੱਚ ਆਉਣਾ ਸੀ, ਔਰ ਉਸ ਤੋਂ ਬਾਅਦ ਤਾਂ ਜੋ ਉੱਥੇ ਚੱਲਦਾ ਰਿਹਾ। ਲੇਕਿਨ ਭਾਰਤ ਨੇ ਜਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੇ ਵਿੱਚ ਵਿਦਨ ਇਕੱਲਾ, ਹੁਣ ਤਾਂ ਬਲੋਚਿਸਤਾਨ ਦਾ ਜ਼ਿਕਰ ਜ਼ਿਆਦਾ ਹੁੰਦਾ ਹੈ, ਓਵਰਆਲ ਵੀ ਕਿਸ ਲੈਵਲ ਤੱਕ ਜਾ ਕੇ ਇਹਨਾਂ ਨੇ ਜਿਹੜੀ ਜੇ ਕਿਤੇ ਸਪੋਰੈਡਿਕ ਬੰਬ ਧਮਾਕੇ ਇੱਥੇ ਕਰਵਾਤੇ, ਉੱਥੇ ਕਰਵਾਤੇ, ਪੰਜਾਬ ਦੇ ਬਾਰਡਰ ਏਰੀਏ ਦੇ ਗਰੀਬ ਸਿੱਖਾਂ ਨੂੰ ਜਾਂ ਦਲਿਤ ਭਾਈਚਾਰੇ ਦਿਆਂ ਨੂੰ ਇਸਤੇਮਾਲ ਕਰਕੇ ਉਹਨਾਂ 'ਚੋਂ ਕਿੰਨੇ, ਕਸ਼ਮੀਰ ਸਿੰਘ ਵਰਗਾ, ਇੱਕ ਹੋਰ ਕੀ ਸਰਬਜੀਤ ਕੇ ਕੀ ਸੀ, ਕਸ਼ਮੀਰ ਸਿੰਘ ਤਾਂ 34 ਸਾਲ ਬਾਅਦ ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ, ਔਰ ਉਹਨੇ ਕਿਹਾ ਵੀ ਸੀ ਕਿ ਦੇਖੋ ਅਸੀਂ ਤਾਂ ਇਹਨਾਂ ਦੇ ਲਈ ਆਪਣਾ ਧਰਮ ਵੀ ਛੱਡਿਆ, ਇਹਨਾਂ ਨੇ ਸੁੰਨਤ ਕੀਤੀ, ਮਸੀਤਾਂ 'ਚ ਸਾਨੂੰ ਨਮਾਜ਼ ਪੜ੍ਹਨਾ ਸਿਖਾ ਕੇ ਟ੍ਰੇਨਡ ਕਰਕੇ ਭੇਜਿਆ, ਪਰ ਜਦੋਂ ਅਸੀਂ ਉੱਥੇ ਇਹ ਕਾਰਵਾਈ ਕੀਤੀ, ਉਹ ਕੀਤੀ, ਸਾਨੂੰ ਅਬੰਡਨ ਕਰਤਾ। ਇਵੇਂ ਦੂਸਰਿਆਂ ਦਾ। ਸੋ ਇਹ ਲੰਬੇ ਵਕਤ ਤੋਂ ਇਹ ਨਹੀਂ ਹੈ ਕਿ ਵੀ ਹੁਣ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਸ਼ੁਰੂ ਹੋਇਆ ਹੈ ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇੰਕਸ਼ਾਫ ਕੀਤਾ, ਅਮਰੀਕਾ ਨੇ 29 ਨਵੰਬਰ ਨੂੰ ਨਿਖਿਲ ਗੁਪਤਾ ਦੇ ਖਿਲਾਫ ਇੰਡਾਇਕਟਮੈਂਟ ਕੀਤੀ ਤੇ ਇਸ ਦੀ ਚਰਚਾ ਸ਼ੁਰੂ ਹੋਈ। ਲੇਕਿਨ ਫॉर ਅ ਲੌਂਗ ਟਾਈਮ ਜਿਹੜਾ ਇੰਡੀਅਨ ਏਜੰਸੀਆਂ ਪਾਕਿਸਤਾਨ ਦੇ ਵਿੱਚ ਐਕਟਿਵ ਰਹੀਆਂ, ਉਹਨਾਂ ਨੇ ਉਹਨੂੰ ਡੀਸਟੈਬਲਾਈਜ਼ ਕਰਨ ਦੇ ਲਈ, ਔਰ ਜਦੋਂ ਕੁਝ ਸਾਲ ਪਹਿਲਾਂ ਕੁਲਭੂਸ਼ਣ ਯਾਦਵ ਜਿਹੜਾ ਕਿ ਇੱਕ ਆਲਾ ਆਫਿਸਰ ਉਹਨਾਂ ਦੀ ਨੇਵੀ ਦਾ ਸਰਵਿੰਗ ਆਫਿਸਰ, ਰਿਟਾਇਰਡ ਨਹੀਂ, ਔਰ ਉਸ ਜਿਹਦੇ ਕੋਲ ਇਰਾਨੀਅਨ ਪਾਸਪੋਰਟ ਔਰ ਪਾਕਿਸਤਾਨ ਦੀ ਹਦੂਦ 'ਚ ਕਿੰਨੇ ਜਿਹੜੇ ਨੇ ਰਾਹ ਦੇ ਸਟੇਸ਼ਨ ਐਸਟੈਬਲਿਸ਼ ਕੀਤੇ, ਦੂਸਰਾ ਕੀ ਕੀਤਾ। ਸੋ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਪਾਕਿਸਤਾਨ ਡਿਫੈਂਸਿਵ ਰੋਲ 'ਚ ਕਿਉਂ ਹੈ। ਇੰਡੀਆ ਨੇ ਤਾਂ ਪ੍ਰੋਪੇਗੈਂਡਾ ਕਰ ਕਰਕੇ ਕਿ ਕਸ਼ਮੀਰ ਦੇ ਵਿੱਚ ਤਾਂ ਕਸ਼ਮੀਰ ਤਾਂ ਡਿਸਪਿਊਟਡ ਟੈਰੀਟਰੀ ਹੈ, ਪਾਕਿਸਤਾਨ ਕਲੇਮੈਂਟ ਹੈ ਉਹਦੇ 'ਚ, ਔਰ ਇੰਡੀਆ ਖੁਦ ਕੇਸ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। ਜੇ ਕਸ਼ਮੀਰੀ ਹਥਿਆਰਬੰਦ ਸੰਘਰਸ਼ ਕਰਦੇ ਨੇ, ਪਾਕਿਸਤਾਨ ਉਹਨਾਂ ਦੀ ਓਵਰਟ ਜਾਂ ਕੋਵਰਟ ਹੈਲਪ ਵੀ ਕਰਦਾ ਹੋਏ, ਤੇ ਉਹ ਤਾਂ ਵਾਰ ਲਾਈਕ ਸਿਚੁਏਸ਼ਨ ਹੈ, ਕਿਉਂਕਿ ਉਹ ਡਿਸਪਿਊਟਡ ਟੈਰੀਟਰੀ ਹੈ। ਜਦੋਂ ਤੱਕ ਇੰਡੀਆ ਉੱਥੇ ਜਿਹੜਾ ਉਹ ਕਰਵਾਉਂਦਾ ਨਹੀਂ ਹੈ ਰੈਫਰੈਂਡਮ ਜਾਂ ਪਲੇਬਿਸਾਈਡ ਜਾਂ ਰਾਏ ਸ਼ੁਮਾਰੀ, ਉਦੋਂ ਤੱਕ ਉਹ ਲੋਕਲ ਨੌਜਵਾਨ ਇਹਦਾ ਹਿੱਸਾ ਬਣਦੇ ਨੇ ਜਾਂ ਕੋਈ ਹੋਰ ਬਣਦੇ ਨੇ, ਉਹਨੂੰ ਦੁਨੀਆ ਸਮਝ ਸਕਦੀ ਹੈ ਕਿ ਭਾਈ ਜਦੋਂ ਇਸ ਕਿਸਮ ਦੀ ਡਿਸਪਿਊਟਡ ਟੈਰੀਟਰੀ ਹੈ ਤੇ ਜਿਹੜਾ ਕਲੇਮੈਂਟ ਹੈ ਜੇ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਮਿਲਦਾ, ਉਹ ਪਾਕਿਸਤਾਨ ਪ੍ਰੋਕਸੀ ਵਾਰ ਲੜਦਾ ਉੱਥੇ ਜਾਂ ਡਾਇਰੈਕਟ ਵਾਰਸ ਵੀ ਲੜੀਆਂ ਨੇ, ਉਹ ਅੰਡਰਸਟੈਂਡੇਬਲ ਹੈ। ਪਰ ਜਿਵੇਂ ਇੰਡੀਆ ਨੇ ਵਿਦਨ ਪਾਕਿਸਤਾਨ ਦੀ ਮੇਨ ਕੰਟਰੀ ਦੇ ਵਿੱਚ, ਮੇਨ ਟੈਰੀਟਰੀ ਦੇ ਵਿੱਚ ਵਕਤਨ ਬਵਕਤਨ ਬੰਬ ਬਲਾਸਟ, ਕਿਤੇ ਮਸੀਤਾਂ ਦੇ ਬਾਹਰ, ਕਿਤੇ ਬਾਜ਼ਾਰਾਂ ਦੇ ਵਿੱਚ, ਕਿਤੇ ਲਗਾਤਾਰਤਾ ਨਾਲ ਰਿਹਾ। ਲੇਕਿਨ ਇਹ ਜਦੋਂ ਤੋਂ ਹੁਣ ਵਾਲਾ ਸਿਸਟਮ ਇਹਨਾਂ ਦਾ, ਜਿਨ੍ਹਾਂ ਨੇ ਅਜੀਤ ਡੋਵਾਲ ਦੇ ਥੱਲੇ, ਜੇ ਤੁਸੀਂ ਅਜੀਤ ਡੋਵਾਲ ਦੇ ਆਪਣੇ ਇੰਟਰਵਿਊ ਦੇਖੋ ਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਕਿਵੇਂ ਐਜ਼ ਏ ਕਵਰ ਏਜੰਟ ਪਾਕਿਸਤਾਨ 'ਚ ਰਹਿੰਦੇ ਆ। ਇਹਨੇ ਮਸੀਤ ਦਾ ਇੱਕ ਮੁੱਲਾਂ ਦੇ ਰੂਪ ਦੇ ਵਿੱਚ ਜਾਂ ਉਹਨੂੰ ਪੱਟ ਕੇ ਕੀ ਉੱਥੇ ਕਾਰਵਾਈਆਂ ਕੀਤੀਆਂ ਹੋਣਗੀਆਂ। ਇਹ ਤਾਂ ਜਿੱਦਣ ਕਿਸੇ ਦਿਨ ਇੱਦਾਂ ਦਾ ਬੰਦਾ ਕਾਬੂ ਆਏ ਤੇ ਉਦੋਂ ਤੁਸੀਂ ਇੰਕਸ਼ਾਫ ਕਰ ਸਕਦੇ ਹੋ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਦਿਲਵਦੀ ਦੇ ਨਾਲ ਭਾਰਤ ਨੇ ਪਾਕਿਸਤਾਨ ਵਿੱਚ, ਇਹ ਕੋਈ ਹੁਣ ਨਹੀਂ, ਜੇ ਅਸੀਂ ਈਵਨ 71 ਤੋਂ ਪਹਿਲਾਂ ਚਲੇ ਜਾਈਏ ਤੇ ਜਿਹਨੂੰ ਇਹਨਾਂ ਨੇ ਸੋ ਕਾਲਡ ਮੁਕਤੀ ਵਾਹਿਨੀ ਦਾ ਨਾਂ ਦਿੱਤਾ ਕਿ ਜੀ ਇਹ ਬੰਗਾਲੀ ਤੇ ਇਹ ਲੜ ਰਹੇ ਨੇ, ਕੌਣ ਸੀ ਉਹ ਸਾਰੇ? ਭਾਰਤੀ ਫੌਜ ਦੇ ਹੀ ਕਮਾਂਡੋ, ਜਿਨ੍ਹਾਂ ਨੂੰ ਜਨਰਲ ਸੁਵੇਗ ਸਿੰਘ ਤੋਂ ਟ੍ਰੇਨਿੰਗ ਦਵਾ ਕੇ ਉਹੀ ਲੁੰਗੀਆਂ ਬਣਾ ਕੇ ਔਰ ਬੰਗਾਲੀ ਜ਼ਬਾਨ ਔਰ ਦੂਜੇ ਤੀਜੇ ਦੇ ਥੱਲੇ ਇਹ ਲੋਕਲ ਬੰਗਾਲੀਆਂ ਦੇ ਤਾਂ ਘਰ ਜਾਂ ਉਹਨਾਂ ਨੂੰ ਇੱਕ ਸ਼ਰਨ ਥਾਵਾਂ ਦੇ ਤੌਰ 'ਤੇ ਯੂਜ਼ ਕੀਤਾ ਜਿਹੜੀਆਂ ਨੇ। ਲੇਕਿਨ ਇਹਨਾਂ ਦੇ ਆਪਣੇ ਹੀ ਕਮਾਂਡੋ ਸੀ, ਔਰ ਉਸੇ ਹੀ ਮੁਕਤੀ ਵਾਹਿਨੀ ਨੂੰ ਅੱਗੇ ਲਾ ਕੇ ਉਸ ਦੇ ਪਿੱਛੇ ਜਾ ਕੇ ਫਿਰ ਇਹਨਾਂ ਨੇ ਪਾਕਿਸਤਾਨ ਦੋ ਹਿੱਸਿਆਂ 'ਚ ਤੋੜਿਆ। ਉਸ ਕਿਸਮ ਦੀ ਦਹਿਸ਼ਤਗਰਦੀ ਇਹਨਾਂ ਨੇ ਜਿਹੜੀ ਹੈ ਕੀਤੀ, ਔਰ ਦੁਨੀਆ 'ਚ ਉਹਦੀ ਰੈਕਗਨੀਸ਼ਨ ਵੀ ਲਈ, ਕਿਉਂਕਿ ਬੰਗਲਾਦੇਸ਼ ਐਜ਼ ਏ ਕੰਟਰੀ ਰੈਕਗਨਾਈਜ਼ ਵੀ ਹੋਇਆ, ਔਰ ਇੰਡੀਆ ਨੇ ਰਿਫਿਊਜੀ ਇਸ਼ੂ ਨੂੰ ਕਿ ਜੀ ਇੰਨੇ ਮਿਲੀਅਨ ਆ ਗਏ ਤੇ ਇੰਨੇ ਫਲਾਣਾ ਐਜ਼ ਏ ਕਵਰ ਯੂਜ਼ ਕੀਤਾ। ਲੇਕਿਨ ਸਬੂਤ ਸਾਹਮਣੇ ਨੇ, ਜਦੋਂ ਮੋਦੀ ਢਾਕਾ 'ਚ ਖਲੋ ਕੇ ਕਹਿੰਦਾ ਹੈ ਕਿ ਭਾਈ ਅਸੀਂ
ਜਿਹੜਾ ਉਹ ਰੋਲ ਅਦਾ ਕੀਤਾ। ਤਾਂ ਹਰ ਇੱਕ ਨੂੰ ਹੀ ਪਤਾ ਸੀ ਕਿ ਫੌਜੀ ਆਪਰੇਸ਼ਨ ਸੀ, ਉਹਦੇ ਲਈ ਕਿਵੇਂ। ਲੇਕਿਨ ਜਿਹੜਾ ਪਾਕਿਸਤਾਨ ਲੰਗੜਾ ਅੱਧਿਓਂ ਵੱਡੀ ਆਬਾਦੀ ਤਾਂ ਬੰਗਾਲ 'ਚ ਸੀ, ਉਹ ਚਲੀ ਗਈ, ਲੇਕਿਨ ਬਾਕੀਆਂ ਨੂੰ ਵੀ ਜਿਹੜਾ ਉਹਨਾਂ ਨੇ ਟਿਕਣ ਨਹੀਂ ਦਿੱਤਾ ਹੈ। ਔਰ ਇਹ ਲਗਾਤਾਰਤਾ ਦੇ ਨਾਲ ਇਹ ਦਹਿਸ਼ਤਗਰਦੀ ਉੱਥੇ ਮਚਾ ਰਹੇ ਨੇ। ਲੇਕਿਨ ਜਦੋਂ ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ 'ਤੇ ਟੇਕ ਓਵਰ ਕਰਦਾ ਹੈ, ਫਿਰ ਅਸੀਂ ਦੇਖਦੇ ਹਾਂ ਕਿ ਜਿਸ ਨੂੰ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਾਂ ਦਿੱਤਾ ਗਿਆ। ਲੇਕਿਨ ਮੈਂ ਆਮ ਬੰਦੇ ਦੀ ਸਮਝ ਗੋਚਰਾ ਕਰਨ ਲਈ ਇਹਨੂੰ ਕਿਲਿੰਗ ਸਪਰੀ ਕਹਾਂਗੇ ਕਿ ਵੀ ਉਹਨਾਂ ਨੇ ਦੇਖਿਆ ਕਿ ਵਿਦਨ ਕੰਟਰੀ ਤਾਂ ਜੋ ਕੁਛ ਉਹਨਾਂ ਨੇ ਕਸ਼ਮੀਰ ਨਾਲ ਕੀਤਾ, 5 ਅਗਸਤ 2019 ਨੂੰ ਉਸ ਦਾ ਆਰਟੀਕਲ 370-35A ਸਟੇਟ ਦਾ ਦਰਜਾ ਵੀ ਖਤਮ ਕਰਤਾ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਾਨੂੰ ਨਹੀਂ ਪਰਵਾਹ UN ਸਿਕਿਉਰਿਟੀ ਕੌਂਸਲ ਦੀ, ਉਹਨਾਂ ਦੇ ਰੈਜ਼ੋਲੂਸ਼ਨ ਕੀ ਕਹਿੰਦੇ ਨੇ, ਅਸੀਂ ਤਾਂ ਇਹਨਾਂ ਦੀ ਹੋਂਦ ਹੀ ਮਿਟਾ ਰਹੇ। ਵਿਦਨ ਕਸ਼ਮੀਰ ਉਹਨਾਂ ਨੇ ਕਿਵੇਂ ਨੌਜਵਾਨਾਂ ਨੂੰ ਚੁੱਕ ਕੇ ਪੁਲਿਸ ਮੁਕਾਬਲਿਆਂ ਦੇ ਵਿੱਚ ਤਾਂ ਮਾਰਿਆ ਹੈ, ਜਿਨ੍ਹਾਂ ਦੇ ਨਾਲ ਸਮਝੌਤੇ ਵੀ ਕਰ ਲਏ ਸੀ ਮੁਹੰਮਦ ਯਾਸੀਨ ਵਰਗੇ ਔਰ ਦੂਸਰੇ, ਉਹਨਾਂ ਨੂੰ ਵੀ ਵਾਪਸ ਦਹਿਸ਼ਤਗਰਦੀ ਦੇ ਪੁਰਾਣੇ ਕੇਸ ਖੋਲ੍ਹ ਕੇ ਕਿਸੇ ਨੂੰ ਮਨੀ ਲਾਂਡਰਿੰਗ 'ਚ ਧੁਰ ਲਿਆ, ਕਿਸੇ ਹੋਰ ਨੂੰ ਧੁਰ ਲਿਆ। ਔਰ ਕਿਵੇਂ ਈਵਨ ਸੈਯਦ ਅਲੀ ਸ਼ਾਹ ਗਿਲਾਨੀ, ਇੱਕ ਬਜ਼ੁਰਗ ਸਟੇਟਸਮੈਨ ਲਾਈਕ ਮੈਨ, ਉਹਨੂੰ ਕਿਵੇਂ ਰੋਲਿਆ, ਉਹਦੀ ਮਈਅਤ ਨੂੰ ਕਿਵੇਂ ਰੋਲਿਆ। ਇਹ ਸਾਰਾ ਸਮਝਣਾ ਜ਼ਰੂਰੀ ਹੈ ਕਿ ਇਹਨਾਂ ਨੇ ਡੈਲੀਬਰੇਟਲੀ ਇਹ ਦੇਖ ਕੇ ਕਿ ਭਾਈ ਅਸੀਂ ਜਿਹੜਾ ਹੁਣ ਥਾਣੇਦਾਰ ਬਣ ਗਏ ਆ ਇਸ ਖਿੱਤੇ ਦੇ, ਅਮਰੀਕਾ ਦੇ ਨਾਲ ਸਾਡੀ ਯਾਰੀ ਪੈ ਗਈ ਹੈ ਔਰ ਸਾਨੂੰ ਅਮਰੀਕਾ ਨੂੰ ਸਾਡੀ ਲੋੜ ਹੈ ਚੀਨ ਦੇ ਅਗੇਂਸਟ ਬੁਲਵਾਕ ਦੇ ਤੌਰ 'ਤੇ, ਔਰ ਅਸੀਂ ਜੋ ਮਰਜ਼ੀ ਕਰੀਏ। ਉਸ ਐਗਰੈਸਿਵ ਕਿਲਿੰਗ ਸਪਰੀ ਦੇ ਨਤੀਜੇ ਦੇ ਤੌਰ 'ਤੇ ਇੱਥੇ ਕੈਨੇਡਾ ਜਾਂ UK ਕੈਨੇਡਾ ਔਰ ਬਾਅਦ 'ਚ ਅਮਰੀਕਾ ਜਾਣ ਤੋਂ ਪਹਿਲਾਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਐਗਰੈਸਿਵ ਕਿਲਿੰਗਸ ਕੀਤੀਆਂ। ਔਰ ਅਸੀਂ ਇਹ ਜਨਾ ਹੁਣ ਅੱਜ ਜਦੋਂ ਕਿ ਮੇਨ ਨਿਊਜ਼ ਹੈ ਕਿ ਪਾਕਿਸਤਾਨ ਦੇ ਫੋਰਨ ਸੈਕਟਰੀ ਮੁਹੰਮਦ ਸਾਇਰਸ ਸਜਦ ਕਾਜ਼ੀ, ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਡੀਟੇਲ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ credible evidence of links between Indian agents and assassination of 2 Pakistanis, कि 2 पाकिस्तानी prominently ਮੁਹੰਮਦ ਲਤੀਫ ਔਰ ਮੁਹੰਮਦ ਰਿਆਸ, ਜਿਹੜੇ ਕਿ ਮਸੀਤਾਂ ਦੇ ਬਾਹਰ ਔਰ ਅੰਦਰ ਇੱਕ ਸਿਆਲਕੋਟ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹੈ, ਇੱਕ ਰਾਵਲਾ ਕੋਟ ਜਿਹੜਾ ਆਜ਼ਾਦ ਕਸ਼ਮੀਰ ਦੇ ਵਿੱਚ ਹੈ, ਉਹਨਾਂ ਨੂੰ ਮਾਰਿਆ ਗਿਆ ਸੀ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕ੍ਰੈਡੀਬਲ ਸਬੂਤ ਨੇ ਕਿ ਕਿਵੇਂ ਯੋਗੇਸ਼ ਕੁਮਾਰ ਨਾਂ ਦਾ ਬੰਦਾ ਜਿਹੜਾ ਬਾਹਰ ਬੈਠਾ ਹੈ, ਉਹਨੇ ਕਿਵੇਂ ਰਿਕਰੂਟ ਕੀਤਾ ਬੰਦਿਆਂ ਨੂੰ, ਕਿਵੇਂ ਹਾਇਰਡ ਅਸੈਸਿਨਸ ਰਾਹੀਂ ਇਹ ਕਿਲਿੰਗਸ ਕੀਤੀਆਂ ਗਈਆਂ। ਔਰ ਜਿਹੜੇ ਸਾਡੇ ਪ੍ਰੋਗਰਾਮ ਨਾਲ ਲਗਾਤਾਰਤਾ ਨਾਲ ਜੁੜੇ ਹੋਏ ਨੇ ਨੂੰ ਪਤਾ ਹੋਏਗਾ ਕਿ ਅਸੀਂ ਇਹ ਦੋਨੋਂ ਹੀ ਘਟਨਾਵਾਂ ਦਾ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਕੀਤਾ ਕਿ ਭਾਈ ਇਹ ਦੋਵੇਂ ਹੀ ਜਿਹੜੇ ਨੇ ਮੁਹੰਮਦ ਲਤੀਫ, ਸ਼ਾਹਿਦ ਲਤੀਫ ਔਰ ਮੁਹੰਮਦ ਰਿਆਜ਼, ਇਹ ਕਸ਼ਮੀਰੀ ਐਕਟਿਵਿਸਟ ਸਨ, ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਸਨ। ਅਜੇ ਤਾਂ ਇਹਨਾਂ ਨੇ ਸਿਰਫ 2 ਦਾ ਜ਼ਿਕਰ ਕੀਤਾ ਹੈ, ਹੋਰ ਵੀ ਕਸ਼ਮੀਰੀ। ਹੁਣ ਜਦੋਂ ਇਹ ਖਬਰ ਵੀ ਆਈ ਔਰ ਅੱਜ ਸਾਰੇ ਪਾਸੇ ਚਰਚਾ ਸੀ ਤੇ ਮੈਨੂੰ ਕੁਛ ਵੀਰਾਂ ਦੀਆਂ ਕਾਲਾਂ ਵੀ ਆਈਆਂ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਪਰਮਜੀਤ ਸਿੰਘ ਪੰਜਵੜ ਦਾ ਜ਼ਿਕਰ ਨਹੀਂ ਕੀਤਾ ਜਿਹੜਾ ਉਹਨਾਂ ਨੇ। ਮੈਂ ਕਿਹਾ ਜੀ ਗੱਲ ਇਹ ਹੈ ਕਿ ਇਹ ਇੰਨਾ ਹੀ ਬੜਾ ਹੈ ਕਿ ਇਹਨਾਂ ਨੇ ਆਪਣਾ ਇੰਨਾ ਕੁ ਹੌਸਲਾ ਦਿਖਾਇਆ ਕਿ ਇੰਡੀਆ ਨੂੰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਦੇ ਆ। ਇਹਨਾਂ 2 ਕੇਸਾਂ ਦੀਆਂ ਵੀ ਡੀਟੇਲਸ ਦਿੱਤੀਆਂ। ਮੈਂ ਕਿਹਾ ਪਰਮਜੀਤ ਸਿੰਘ ਪੰਜਵੜ ਦਾ ਕਦੇ ਵੀ ਜ਼ਿਕਰ ਨਹੀਂ ਕਰਨਗੇ। ਔਰ ਕਹਿੰਦੇ ਜੀ ਉਹ ਕਿਉਂ? ਮੈਂ ਕਿਹਾ ਇਸ ਲਈ ਕਿ ਉਹਨਾਂ ਨੂੰ ਭਾਰਤ ਨੇ ਆਲਰੇਡੀ ਦਹਿਸ਼ਤਗਰਦ ਐਲਾਨ ਕੇ ਪਾਕਿਸਤਾਨ ਤੋਂ ਉਹਨਾਂ ਦੀ ਐਕਸਟ੍ਰਾਡੀਸ਼ਨ ਦੀ ਮੰਗ ਕੀਤੀ ਹੋਈ ਸੀ ਕਿ ਸਾਡੇ ਹਵਾਲੇ ਕਰੋ। ਔਰ ਪਾਕਿਸਤਾਨ ਦਾ ਸਟੈਂਡ ਇਹਦੇ ਉੱਤੇ ਸੀ ਕਿ ਵੀ ਉਹ ਪਾਕਿਸਤਾਨ 'ਚ ਨਹੀਂ ਨੇ, ਸਾਡੇ ਕੋਲ ਇਹ ਨਹੀਂ ਹੈ, ਕਿਉਂਕਿ ਜਿਹੜੇ 5 ਨਾਂ ਉਹਨਾਂ 'ਚ ਪਰਮਜੀਤ ਸਿੰਘ ਪੰਜਵੜ ਸਨ, 4 ਹੋਰ ਨੇ। ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਉਹ ਤਾਂ ਆਲਰੇਡੀ ਜੇ ਇਸ ਚਾਰਜ ਨੂੰ ਉਹ ਲਿਆਂਦੇ ਨੇ ਕਿ ਵੀ ਉਹਨਾਂ ਨੇ ਮਾਰਿਆ, ਇਹਦਾ ਮਤਲਬ ਇਹ ਹੈ ਕਿ ਫਿਰ ਭਾਰਤ ਦਾ ਉਹ ਜਿਹੜਾ ਚਾਰਜ ਹੈ ਕਿ ਜੀ ਉਹ ਤੁਹਾਡੇ ਕੋਲ ਨੇ, ਉਹ ਸਾਬਤ ਹੁੰਦਾ। ਸੋ ਮੈਂ ਕਿਹਾ ਕਿ ਵੀ ਗੱਲ ਸਾਨੂੰ ਉਸ ਪਾਸੇ ਜਾਂ ਇਹ ਤਵੱਕੋ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਤਾਂ ਇਸ ਗੱਲ ਲਈ ਇੰਨਾ ਕਿ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਭਾਈ ਜੇ ਪਾਕਿਸਤਾਨ ਘੱਟੋ ਘੱਟ ਇੰਨੀ ਕੁ ਹਮਦਰਦੀ ਰੱਖਦਾ ਹੈ ਜੇ ਕਿ ਉਸ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਪਾਕਿਸਤਾਨ ਦੇ ਉੱਤੇ ਪੂਰਾ ਦਬਾਅ ਬਣਿਆ ਹੋਇਆ ਸੀ, ਅਮਰੀਕਾ ਦਾ ਵੀ 9/11 ਤੋਂ ਬਾਅਦ ਵੀ, ਫਿਰ
ਸੋ ਕਾਲਡ ਪਾਰਲੀਮੈਂਟ ਅਟੈਕ 2003 ਵਾਲੇ ਪੀਰੀਅਡ, ਫਿਰ ਮੁੰਬਈ ਦੀਆਂ ਘਟਨਾਵਾਂ, ਔਰ ਪਾਕਿਸਤਾਨ ਨੇ ਕੋਈ ਵੀ ਇਸ ਕਿਸਮ ਦੇ ਦਬਾਅ ਨੂੰ ਨਹੀਂ ਕਬੂਲਿਆ। ਹਾਲਾਂਕਿ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਇੱਕ ਤੋਂ ਦੂਜੀ ਥਾਂ, ਈਵਨ ਜਦੋਂ ਫਲਸਤੀਨੀ ਸਟਰਗਲ ਪਹਿਲੇ ਪੀਰੀਅਡ 'ਚ ਰਹੀ ਜਾਂ ਦੂਜੀ ਇੱਕ ਜ਼ਮਾਨੇ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤੇ ਉਹ ਪਾਕਿਸਤਾਨੀ ਪਾਸਪੋਰਟ ਵੀ ਇਸਤੇਮਾਲ ਹੁੰਦੇ ਸੀ, ਜਾਂ ਇਹ ਇੱਕ ਮੁਲਕ ਦੂਸਰੇ ਦੀ ਮਦਦ ਕਰਦਾ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦੇ ਰਿਫਿਊਜੀ ਨੇ। ਜਿਵੇਂ ਵਿਦਨ ਪਾਕਿਸਤਾਨ ਜਿਹੜੇ ਨੇ ਅਫਗਾਨ ਰਿਫਿਊਜੀ ਵੀ 6 ਮਿਲੀਅਨ ਦੇ ਲਗਭਗ ਇੱਕ ਸਟੇਜ 'ਤੇ ਰਹੇ ਨੇ। ਲੇਕਿਨ ਗੱਲ ਜਿਹੜੀ ਤਸੱਲੀ ਵਾਲੀ ਹੈ ਕਿ ਵੀ ਪਾਕਿਸਤਾਨ ਵੀ ਇੰਟਰਨੈਸ਼ਨਲ ਲੈਵਲ 'ਤੇ ਕੈਨੇਡਾ ਔਰ ਅਮਰੀਕਾ ਤੋਂ ਬਾਅਦ, ਕਿਉਂਕਿ ਯੂਕੇ ਵਾਲਾ ਤਾਂ ਰਿਸ਼ੀ ਸੁਨਕ ਹਿੰਦੂ ਤੋਂ ਵੀ ਪੋਸਟਰ ਬੋਏ ਤਾਂ ਉਹਨਾਂ ਨਾਲ ਰਲਿਆ ਹੋਇਆ, ਇਸ ਲਈ ਭਾਈ ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਨਾ ਕੋਈ ਪ੍ਰੋਪਰ ਕੋਰਨਰ ਦੀ ਤਸ਼ਵੀਸ਼ ਜਿਹੜੀ ਹੈ ਉਸ ਦੀ ਕੋਈ ਇਨਵੈਸਟੀਗੇਸ਼ਨ ਕੀਤੀ ਕੋਰਨਰ ਨੇ, ਨਾ ਉਹਨਾਂ ਦੀ ਬੋਡੀ ਦੀ ਆਟੋਪਸੀ ਹੋਈ ਜਾਂ ਪੋਸਟਮਾਰਟਮ ਹੋਇਆ, ਨਾ ਹੀ ਜਿਹੜਾ ਇਸ ਦੇ ਉੱਤੇ ਕੇਸ ਕਲੋਜ਼ ਵਾਂਗ ਰੱਖਿਆ। ਹੁਣ ਡਿਮਾਂਡ ਉੱਠ ਰਹੀ ਹੈ, ਔਰ ਜੇ ਜੋ ਹਾਲਾਤ ਯੂਕੇ 'ਚ ਬਣੇ ਨੇ, ਕੰਜ਼ਰਵੇਟਿਵ ਪਾਰਟੀ ਡਿਫੀਟ ਹੋਣ ਜਾ ਰਹੀ ਹੈ ਅੰਟਿਲ ਅਨਲੈਸ ਕੋਈ ਬਹੁਤ ਵੱਡੀ ਤਬਦੀਲੀ ਹੋਏ, ਤੇ ਲੇਬਰ ਪਾਰਟੀ ਤੋਂ ਅਸੀਂ ਸਮਝਦੇ ਹਾਂ ਇਹ ਤਵੱਕੋ ਵੀ ਹੋਣੀ ਚਾਹੀਦੀ ਹੈ, ਔਰ ਇਹ ਸਾਡੀਆਂ ਜਥੇਬੰਦੀਆਂ ਉੱਥੇ ਉਹਨਾਂ ਨੂੰ ਫੋਕਸ ਵੀ ਕਰਨਾ ਚਾਹੀਦਾ ਹੈ ਕਿ ਇਹ ਮਿਡਲੈਂਡ ਪੁਲਿਸ ਔਰ ਇਹ ਸਾਰੇ ਹੀ ਇਸ ਦੇ ਬਿਹਾਈਂਡ ਕਿ ਕਿਹਨਾਂ ਨੇ ਕਵਰ ਅਪ ਕੀਤਾ। ਕਿਉਂਕਿ ਜਦੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਖੁੱਲ੍ਹੇਗੀ ਫਿਰ ਇਹ ਸਾਹਮਣੇ ਆਏਗਾ, ਕਿਉਂਕਿ ਇਸ ਤੋਂ ਪਹਿਲਾਂ ਹੀ ਮਈ ਮਹੀਨੇ ਦੇ ਵਿੱਚ ਜਿਹੜਾ ਭਾਈ ਪਰਮਜੀਤ ਸਿੰਘ ਪੰਜਵੜ ਦੀ ਅਸੈਸੀਨੇਸ਼ਨ ਪਾਕਿਸਤਾਨ 'ਚ ਹੋਈ ਲਾਹੌਰ ਦੇ ਵਿੱਚ, ਹੁਣ ਇਹ ਜਿਹੜੇ ਦੋਨੋਂ ਹੀ ਮੁਹੰਮਦ ਸ਼ਾਹਿਦ ਲਤੀਫ ਔਰ ਮੁਹੰਮਦ ਰਿਆਜ਼ ਜਿਹੜੇ ਸਿਆਲਕੋਟ ਔਰ ਰਾਵਲਾਕੋਟ ਦੇ ਵਿੱਚ ਮਾਰੇ ਗਏ ਕਿਲਿੰਗ ਸਪਰੀ ਦੇ ਨਾਲ, ਇਹਨਾਂ ਬਾਰੇ ਬੜੀਆਂ ਡੀਟੇਲਸ ਉਹਨਾਂ ਨੇ ਪ੍ਰੋਵਾਈਡ ਕੀਤੀਆਂ ਨੇ, ਕਿੱਥੋਂ ਕੀ ਹੋਇਆ ਮੈਂ ਉਸ ਡੀਟੇਲ 'ਚ ਤਾਂ ਨਹੀਂ ਜਾਵਾਂਗਾ। ਉਹਨਾਂ ਨੇ ਸਿੰਪਲੀ ਇਹ ਕਿਹਾ ਕਿ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈ। ਫਿਰ ਉਹਨਾਂ ਨੇ ਇਹ 2023 ਦੇ ਵਿੱਚ ਕਿਲਿੰਗ ਹੁੰਦੀਆਂ ਨੇ, ਉਹੀ ਨਵੰਬਰ ਪੀਰੀਅਡ। ਸੋ ਇਹਨਾਂ ਦੀਆਂ ਕਿਲਿੰਗ ਗੈਂਗਸ ਇੱਕ ਪਾਸੇ ਜਿਹੜੀਆਂ ਹਾਇਰ ਕਰਕੇ ਬਾਹਰਲੇ ਮੁਲਕਾਂ 'ਚ, ਜਿਵੇਂ ਨਿਖਲ ਗੁਪਤਾ ਚੈਕ ਰਿਪਬਲਿਕ 'ਚ ਬੈਠਾ, ਅਮਰੀਕਾ ਤਾਂ ਆਇਆ ਨਹੀਂ, ਲੇਕਿਨ ਉੱਥੋਂ ਇੱਥੇ ਜਿਹੜਾ ਉਹ ਡੀਲ ਬਣਾ ਰਿਹਾ, ਸਪਾਰੀ ਦੇ ਰਿਹਾ, 1 ਲੱਖ ਦਾ ਸੌਦਾ ਹੁੰਦਾ ਗੁਰਪਤਵੰਤ ਪੰਨੂ ਨੂੰ ਮਾਰਨ ਦਾ, 15,000 ਐਡਵਾਂਸ ਦੇ ਰਿਹਾ। ਇਵੇਂ ਹੀ ਪਾਕਿਸਤਾਨ ਦੇ ਵਿੱਚ ਮਿਡਲ ਈਸਟ ਦੀਆਂ ਕੰਟਰੀਜ਼ ਜਿੱਥੇ ਕਿ 8 ਤੋਂ 10 ਮਿਲੀਅਨ ਇੰਡੀਅਨ, 1 ਕਰੋੜ ਦੇ ਲਗਭਗ ਮੁਸਲਮਾਨ ਦੇਸ਼ਾਂ 'ਚ ਬੈਠੇ ਹੋਏ ਨੇ, ਉੱਥੇ ਜਿਹੜੇ ਲੋਕ ਬੇਰੁਜ਼ਗਾਰ ਨੇ, ਪਾਕਿਸਤਾਨ 'ਚ ਕਿਸੇ ਵੇਲੇ ਉਹ ਸਿਕਿਉਰਿਟੀ ਜਾਂ ਦੂਜੇ 'ਚ ਰਹੇ, ਉੱਥੇ ਨਹੀਂ, ਉਹਨਾਂ ਨੂੰ ਹਾਇਰ ਕੀਤਾ ਇਹਨਾਂ ਕੰਮਾਂ ਦੇ ਲਈ। ਔਰ ਇਸ ਮਾਮਲੇ 'ਚ ਈਵਨ ਪਾਕਿਸਤਾਨੀ ਸ਼ਹਿਰੀ ਵੀ ਜਿਹੜੇ ਨੇ, ਜਿਹੜੇ ਉਹਨਾਂ ਨੇ ਹਾਇਰ ਕੀਤੇ, ਉਹਨਾਂ ਨੇ ਅੱਗੋਂ ਕਿਵੇਂ ਮਰਸਨਰੀ ਹਾਇਰ ਕੀਤੇ, ਉਹਦੀਆਂ ਡੀਟੇਲਸ ਨੇ। ਔਰ ਉਸ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਵਾਜ਼ ਰਨਿੰਗ ਏ ਸੋਫਿਸਟੀਕੇਟਡ and sinister campaign of extra-territorial and extrajudicial killings inside Pakistan. He stated that these were killing for hire cases and involved a sophisticated international setup spread over multiple jurisdictions. कि बहुत सारे ਥਾਵਾਂ ਤੇ ਫੈਲਿਆ ਹੋਇਆ ਹੈ, ਬੜਾ ਸੋਫਿਸਟੀਕੇਟ ਪਾਰਟ ਹੈ। ਹੁਣ ਅਮਰੀਕਾ ਦੇ ਵਿੱਚ ਬੇਸ਼ੱਕ ਇਹ ਪਲਾਟ ਰੁਕ ਗਿਆ ਕਿਉਂਕਿ ਜਿਹਨੂੰ ਸਪਾਰੀ ਦੇ ਰਹੇ ਸੀ ਆਲਰੇਡੀ ਅੰਡਰ ਕਵਰ ਏਜੰਟ ਸੀ, ਪਰ FBI ਨੂੰ ਇਸ ਗੱਲ ਦੇ ਉਹਨਾਂ ਦੇ ਕੋਲ ਬੜੀ ਪੁਖਤਾ ਜਾਣਕਾਰੀ ਹੈ ਕਿ ਭਾਈ ਇਹ ਵੱਡੇ ਲੈਵਲ ਦੇ ਉੱਤੇ ਇਹਨਾਂ ਨੇ ਇੱਥੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਔਰ ਅੱਜ ਸਾਡੇ ਵਿਊਅਰ ਜਦੋਂ ਬ੍ਰੇਕ ਦੇ ਵਿੱਚ ਐਡ ਦੇਖਣਗੇ ਤਾਂ ਜਿਹੜੀ ਐਡ ਉਹ ਇੱਕ ਦੇਖਣਗੇ, ਉਹ ਅਫੀਸ਼ੀਅਲ FBI ਦੀ ਐਡ ਹੈ ਜਿਹੜੀ ਕਿ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਕੀਤੀ ਹੈ, ਔਰ ਕਿ ਉਹਦੇ 'ਚ ਉਹਨਾਂ ਨੇ ਇਹ ਸਾਰੇ ਹੀ ਅਮਰੀਕਾ ਵਸਦੇ ਸਿੱਖਾਂ ਨੂੰ ਖਾਸ ਤੌਰ 'ਤੇ ਇਹ ਕਿਹਾ ਕਿ ਤੁਹਾਨੂੰ ਕੋਈ ਵੀ ਜਿਹੜਾ ਇਸ ਕਿਸਮ ਦਾ ਤੁਹਾਡੇ 'ਤੇ ਥ੍ਰੈਟ ਹੁੰਦੀ ਹੈ, ਪਿੱਛੇ ਤੁਹਾਡੇ ਘਰਦਿਆਂ ਨੂੰ ਕੋਈ ਹਰਾਸ ਕਰਦਾ ਹੈ, ਕੋਈ ਜਾਇਦਾਦ ਜਾਂ ਦੂਜੇ ਦੇ ਉੱਤੇ ਹੱਥ ਪਾਉਂਦਾ ਹੈ, ਜਾਂ ਇੱਥੇ ਕੋਈ ਵੀ ਹੈ, ਉਹਨਾਂ ਨੇ FBI ਨੇ ਆਪਣਾ ਨੰਬਰ ਦਿੱਤਾ ਹੈ ਕਿ ਭਾਈ ਕਾਲ ਕਰਕੇ ਸਾਨੂੰ, ਅਸੀਂ ਜਿਹੜਾ ਇਹ ਅਮਰੀਕਨ ਸ਼ਹਿਰੀਆਂ ਦੀ ਹਿਫਾਜ਼ਤ ਦੇ ਲਈ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਜੇ ਫਰਦਰ ਕੋਈ ਗੱਲ ਕਰਨਾ ਚਾਹੁੰਦਾ ਔਰ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਈਵਨ ਅਸੀਂ ਪੰਜਾਬੀ 'ਚ ਗੱਲ ਕਰਨ ਵਾਲਿਆਂ ਦਾ ਵੀ ਪ੍ਰਬੰਧ ਕੀਤਾ। ਔਰ ਇਹ ਐਡ TV 84 ਨੂੰ ਇਹ ਪਹਿਲਾ ਫਖਰ ਹਾਸਲ ਹੈ ਕਿ ਸਾਡੇ ਚੈਨਲ 'ਤੇ ਸਭ ਤੋਂ ਪਹਿਲਾਂ ਇਹ ਰਨ ਹੋ ਰਹੀ ਹੈ, ਔਰ ਸਾਨੂੰ ਅਫੀਸ਼ੀਅਲੀ ਜਿਹੜਾ ਹੈ ਇਹ ਸਾਡੇ ਤੱਕ ਪਹੁੰਚ ਹੋਈ ਹੈ।
ਔਰ ਅਸੀਂ ਸਮਝਦੇ ਹਾਂ ਕਿ ਇਹ ਗੱਲ ਸ਼ੋਅ ਕਰਦੀ ਹੈ ਕਿ FBI ਦਾ ਸਿੱਖਾਂ ਦੀ ਸੇਫਟੀ ਨੂੰ ਲੈ ਕੇ ਔਰ ਇੰਡੀਆ ਦੀ ਜਿਹੜੀ ਗੰਦੀ ਖੇਡ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਹ ਮਹਿਜ਼ ਪਕੜੇ ਜਾਣ ਨਾਲ ਇਹ ਗੱਲ ਮੁੱਕੀ ਨਹੀਂ ਹੈ। ਇਹ ਕਿੱਥੋਂ ਤੱਕ ਇਹਦੀਆਂ ਜੜ੍ਹਾਂ ਕਿਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਔਰ ਉਹ ਸਾਰਾ ਕੀ ਫੈਲਿਆ ਹੋਇਆ। ਔਰ ਇਹ ਬਿਲਕੁਲ ਠੀਕ ਕਿਹਾ ਉਹਨਾਂ ਨੇ, ਫੋਰਨ ਸੈਕਟਰੀ ਪਾਕਿਸਤਾਨ ਦੇ ਨੇ, ਕਿ ਵੀ ਇਹ ਸਫਿਸਟੀਕੇਟ ਔਰ ਸਿਨਿਸਟਰ ਕੈਂਪੇਨ ਹੈ ਜਿਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਕਾਫੀ ਫੈਲੀਆਂ ਹੋਈਆਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਇੰਡੀਅਨ ਏਜੰਟਸ ਯੂਜ਼ਡ ਟੈਕਨੋਲੋਜੀ ਐਂਡ ਸੇਫ ਹੇਵਨਸ ਔਨ ਫੋਰਨ ਸੋਇਲ ਟੂ ਕਮਿਟ ਅਸੈਸੀਨੇਸ਼ਨ ਇਨ ਪਾਕਿਸਤਾਨ। ਦੇ ਰਿਕਰੂਟਡ, financed and supported criminals, terrorists and unsuspecting civilians to play defined roles in the assassination। ਕਿ ਹਰ ਇੱਕ ਨੂੰ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਨ ਤੱਕ ਵਰਤਿਆ, ਕਿਸੇ ਨੂੰ ਅੱਗੋਂ ਹਾਇਰ ਕਰਨ ਤੱਕ ਵਰਤਿਆ, ਕਿਸੇ ਨੂੰ ਮੌਕੇ ਦੇ ਉੱਤੇ ਜਾ ਕੇ ਕਿਲਿੰਗ ਦੇ ਲਈ ਵਰਤਿਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜਿਉਂ ਹੀ ਇਹ ਕਿਲਿੰਗਸ ਹੁੰਦੀਆਂ ਨੇ, ਤੁਸੀਂ ਜਿਵੇਂ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, ਅਵਤਾਰ ਸਿੰਘ ਖੰਡੇ ਦਾ ਹੁੰਦਾ, ਜਿਵੇਂ ਇੰਡੀਅਨ ਸੋਸ਼ਲ ਮੀਡੀਆ 'ਤੇ ਜਾਂ ਉਹ ਗੋਬਰ ਆਰੀਆ ਵਰਗੇ ਉਛਲ ਕੇ ਕਹਿ ਰਹੇ ਸੀ ਘੁਸ ਕੇ ਮਾਰਾ, ਇਵੇਂ ਹੀ ਜਦੋਂ ਪਾਕਿਸਤਾਨ 'ਚ ਇਹ ਮਰਡਰ ਹੁੰਦੇ ਰਹੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਸ ਕਿਸਮ ਦੇ ਨਾਨ ਸਟੇਟ ਐਕਟਰ ਖੜੇ ਕੀਤੇ ਹੋਏ ਨੇ, ਉਹਨੂੰ ਉਹਨਾਂ ਨੇ ਰੈਫਰ ਕੀਤਾ ਕਿ ਅਕੋਰਡਿੰਗ ਟੂ ਇਹ ਫੋਰਨ ਸੈਕਟਰੀ ਦਾ ਲਾਸਟ ਨੇਮ ਕਾਜ਼ੀ ਹੈ, ਕਾਜ਼ੀ, ਇੰਡੀਅਨ ਮੀਡੀਆ ਐਂਡ ਸੋਸ਼ਲ ਮੀਡੀਆ ਅਕਾਊਂਟਸ ਇਮੀਡੀਏਟਲੀ ਕਲੇਮਡ ਐਂਡ ਗਲੋਰੀਫਾਈਡ ਥੀਜ਼ ਕਿਲਿੰਗਸ as successful retribution against enemies of India and projected their capacity to carry out these illegal acts। उन्होंने कहा देखो घर में घुस के मारा। उन्होंने फिर क्या कि भाई ये जड़े potential assassin ने they were recruited using social media, talent spotters and fake Daesh accounts। fake account करके teams of financiers, locators and assassins were employed in the operation। फिर उन्होंने कहा कि deliberate exit plans were also developed to obscure all potential tracks। कि किवें उन्हां नूं एंटर करवाना है जिन्हां राहीं किलिंग दूजी तीजी करवानी है, उन्हां नूं एग्जिट किवें करना है, ये बड़ा मेटिकुलसली ये सारा प्लान कीता पहला उन्हां। और फिर उन्होंने केस की डिटेल दी कि शाहिद लतीफ़ नूं अक्तूबर 11 2023 च जिहड़े कि मसीत दे बाहर सियालकोट च असैसीनेट होए। ਇਹ ਜਦੋਂ ਅਸੀਂ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਟ ਕੀਤਾ ਤੇ ਇੰਡੀਅਨ ਏਜੰਟ ਯੋਗੇਸ਼ ਕੁਮਾਰ ਬੇਸਡ ਇਨ ਅ ਥਰਡ ਕੰਟਰੀ ਆਰਕੈਸਟ੍ਰੇਟਡ ਦਾ ਅਸੈਸੀਨੇਸ਼ਨ, ਕਿ ਇਹ ਸਾਰਾ ਕਰਨ ਦੇ ਲਈ ਮਹੇਸ਼ ਕੁਮਾਰ ਜ਼ਿੰਮੇਵਾਰ ਸੀ, ਕਿਸੇ ਹੋਰ ਥਾਂ ਤੇ ਬੈਠਾ ਹੋਇਆ। ਔਰ ਉਹਨਾਂ ਨੇ ਕਿਹਾ ਵੀ ਕਿਵੇਂ ਮੁਹੰਮਦ ਉਮੇਰ ਜਿਹੜਾ ਇੱਕ ਲੇਬਰਰ ਸੀ ਉਸ ਦੇ ਨਾਲ ਉਹਨੇ ਕੰਟੈਕਟ ਕੀਤਾ, ਜਿਹਨੇ ਅੱਗੋਂ ਲੋਕਲ ਜਿਹੜੇ ਕ੍ਰਿਮੀਨਲ ਐਲੀਮੈਂਟ ਨੇ ਪਾਕਿਸਤਾਨ 'ਚ ਉਹਨਾਂ ਨੇ ਕੀਤਾ। ਔਰ ਇਹਦੇ ਥੱਲੇ ਸ਼ਾਹਿਦ ਲਤੀਫ ਜਿਹੜਾ ਹੈ ਉਹ ਲੋਕਲ ਕ੍ਰਿਮੀਨਲਸ ਰਾਹੀਂ ਜਿਹੜਾ ਉਹਨਾਂ ਨੇ ਸ਼ੁਰੂ ਕੋਸ਼ਿਸ਼ ਕੀਤੀ, ਪਰ ਉਹ ਉਦੋਂ ਫੇਲ ਹੋਏ, ਕਾਮਯਾਬ ਨਹੀਂ ਹੋਇਆ। ਫਿਰ ਉਮੇਰ ਜਿਹੜਾ ਉਹ ਖੁਦ ਆਇਆ ਜਿਹਨੂੰ ਇਹਨੇ ਮਹੇਸ਼ ਨੇ ਕੀਤਾ ਸੀ, ਔਰ ਉਹਨੇ ਇਹ ਕੈਰੀ ਆਊਟ ਕੀਤੀ ਅਸੈਸੀਨੇਸ਼ਨ। ਇਸੇ ਤਰ੍ਹਾਂ ਉਹਨਾਂ ਨੇ ਟਾਕਿੰਗ ਅਬਾਊਟ ਦਾ ਸੈਕੰਡ ਅਸੈਸੀਨੇਸ਼ਨ, foreign secretary said another Indian agent was involved in killing of Pakistani man identified as Mohammad Riaz, who was assassinated during Fajr prayers inside a mosque in Rawalakot on September 8th 2023। ਹੁਣ ਤੁਸੀਂ ਦੇਖੋਗੇ ਕਿ ਜਿਵੇਂ ਇੱਥੇ ਮਈ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਿਆ ਜਾਂਦਾ ਹੈ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ, ਜੂਨ ਦੇ ਵਿੱਚ ਹੀ ਅਮਰੀਕਾ 'ਚ ਮਾਰਨ ਦੀ ਲਾਈਨ ਸੀ। ਔਰ ਉੱਥੇ ਵੀ ਤੁਸੀਂ ਦੇਖੋਗੇ ਸਤੰਬਰ 'ਚ ਕਿ ਉਹਨਾਂ ਨੇ ਕਿਹਾ ਜੀ ਸਾਲ ਮੁੱਕਣ ਦੇ ਨਾਲ ਮੁਕਾ ਦਿਓ। ਔਰ ਇਹ ਫਜਰ ਦੀ ਨਮਾਜ਼, ਫਜਰ ਸਵੇਰ ਦੀ ਨਮਾਜ਼ ਹੁੰਦੀ ਆ, ਅੰਮ੍ਰਿਤ ਵੇਲਾ ਜਿਹਨੂੰ ਅਸੀਂ ਕਹਿੰਦੇ, ਉਸ ਪੀਰੀਅਡ ਦੇ ਵਿੱਚ ਮਾਰਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਾਰਨ ਵਾਲਾ ਸੀ ਉਹਨੂੰ ਲਾਅ ਐਨਫੋਰਸਮੈਂਟ ਏਜੰਸੀ ਨੇ ਫੜ ਲਿਆ, ਮੁਹੰਮਦ ਅਬਦੁੱਲਾ ਅਲੀ ਨਾਂ ਦਾ ਬੰਦਾ ਸੀ। ਔਰ ਇਹ ਜਿਨ੍ਹਾਂ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਲੈ ਰਿਹਾ ਸੀ, ਕਿਉਂਕਿ ਬਾਹਰੋਂ ਆਇਆ ਔਰ ਇਹਨੂੰ ਇਹੀ ਟਾਸਕ ਦਿੱਤੀ ਗਈ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨੂੰ ਇੰਟੈਰੋਗੇਟ ਕੀਤਾ ਗਿਆ ਤੇ ਇਹ ਰਿਵੀਲ ਹੋਇਆ ਕਿ ਅਲੀ ਵਾਜ਼ ਰਿਕਰੂਟਡ ਐਂਡ ਗਾਈਡਡ ਬਾਈ ਇੰਡੀਅਨ ਏਜੰਟਸ ਅਸ਼ੋਕ ਕੁਮਾਰ ਆਨੰਦ ਐਂਡ ਯੋਗੇਸ਼ ਕੁਮਾਰ, ਜਿਹੜੀਆਂ ਥਰਡ ਕੰਟਰੀ 'ਚ ਬੈਠੇ ਨੇ। ਔਰ ਉਹਨਾਂ ਨੇ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਜਿਹਦੇ ਰਾਹੀਂ ਉਹਨੂੰ ਰਿਕਰੂਟ ਕੀਤਾ। ਔਰ ਇਹ ਉਹਨਾਂ ਨੇ ਅੱਗੋਂ ਸਾਰੀ ਡਿਟੇਲ ਦਿੱਤੀ ਹੈ ਵੀ ਕਿਵੇਂ ਕਿਵੇਂ। ਉਹਨਾਂ ਕਿਹਾ ਸਾਡੇ ਕੋਲ ਪੂਰੇ ਸਬੂਤ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ growing sophistication that these cases revealed a growing sophistication
and brazenness of Indian-sponsored terrorist act in Pakistan highlighted that such incidents were also reported in Canada and US. Clearly, the Indian network of extrajudicial and extraterritorial killing has become a global phenomena. उन्होंने कहा कि जी ये पाकिस्तान दी सॉयल दे उत्ते पाकिस्तानी शहरियां नूं मारना ये वायलेशन है साडी सॉवरनिटी दी, UN चार्टर दी ब्रीच है और इंटरनेशनल लॉ दी वायलेशन है और ये चंगी गल है कि भी एटलीस्ट हुण इन्हां नूं याद आया। हालां इंडिया ने फॉरन जिवें वो पूरे पंजे झाड़ के जस्टिन ट्रूडो दे मगर पए सी जदों उन्हें 18 सितंबर ਨੂੰ ਰਿਵੀਲ ਕੀਤਾ ਸੀ ਪਾਰਲੀਮੈਂਟ 'ਚ ਕਿ ਇੰਡੀਅਨ ਏਜੰਟ ਰਿਸਪੌਂਸੀਬਲ ਨੇ। ਇਸੇ ਤਰ੍ਹਾਂ ਫੋਰਨ ਇੰਡੀਅਨ ਮਿਨਿਸਟਰੀ ਨੇ ਅਫੇਅਰਸ ਨੇ ਕਿਹਾ ਕਿ ਕਾਜ਼ਿਜ਼ ਰਿਮਾਰਕਸ ਦੇ ਉੱਤੇ ਪਾਕਿਸਤਾਨਸ ਲੇਟੈਸਟ ਅਟੈਂਪਟ ਐਟ ਪੈਡਲਿੰਗ ਫਾਲਸ ਐਂਡ ਮੈਲੀਸ਼ੀਅਸ ਐਂਟੀ ਇੰਡੀਆ ਪ੍ਰੋਪੇਗੈਂਡਾ ਕਿ ਗਲਤ ਪ੍ਰਚਾਰ ਹੈ, ਐਂਟੀ ਇੰਡੀਆ ਪ੍ਰੋਪੇਗੈਂਡਾ ਹੈ, ਇਸ ਨੂੰ ਇਹਨਾਂ ਨੇ ਕੀਤਾ ਹੈ। ਐਜ਼ ਦਾ ਵਰਲਡ ਨੋਜ਼ Pakistan has long been the epicenter of terrorism, organized crime and illegal transnational activities. कि पाकिस्तान तो खुद एपीसेंटर है इलीगल एक्टिविटीज़ और असी पब्लिकली वार्न कर चुके हैं पाकिस्तान नूं कि भाई वो इस तो बचे। हुण ये है इंडिया दी एक्सप्लेनेशन पर असी समझते हैं भी पाकिस्तान नूं सिर्फ ये फॉरेन सैकटरी लैवल ते उत्ते प्रेस कॉन्फ्रेंस करके उत्थे गल करन तक महदूद नहीं रहना चाहिए। ये जिहड़ी एविडेंस और प्रूफ्स की गल उन्होंने की है प्रॉपर डोजियर बना के इसका यूनाइटेड नेशनस इन्हां दे एंबेसडर ने यूनाइटेड नेशनस दे विच इस इशू नूं उठाया जाए और जिवें जे ये किलिंग एक्ट जिहड़े ने ये वायलेशन है सॉवरनिटी दी भी इंटरनेशनल लॉ दी भी और इसनूं एक्सप्लोर किया जाए कि जे इस किस्म के ट्रांसनैशनल रिप्रैशन के केसां नूं इंटरनेशनल क्रिमिनल कोर्ट ਜਾਂ इंटरनेशनल कोर्ट ऑफ जस्टिस तक पाकिस्तान ਲਈ ਲਿਜਾਣਾ ਔਖਾ नहीं है क्योंकि उन्हां दा मुल्क है उन्हां दे वो मैंबर ने UN ਦੇ इस लीगल आर्म ਦੇ भी ICJ ਦੇ और नाल दी नाल विक्टम भी ने और इंडिया ਜਿਹੜਾ बलोचिस्तान च और दूसरे पूरी तरह दहशतगर्दी कर रहा है और जे और हमेशा ही मेरा ये कहना रहा जो भी असी पाकिस्तान के इस इशू ਨੂੰ एड्रैस किया है नपोलियन बोनापार्ट के इन्होंने लफ्ज़ों ਨੂੰ कि द बेस्ट फॉर्म ऑफ डिफेंस इज ऑफेंस। जो उन्होंने पूछा सी वार टफ हुई चार चफेरे घिरे सी की करिए उन्हें कहा अटैक एंड अटैक एंड अटैक। पाकिस्तान ਨੂੰ ਇਹ बहुत पहला करना चाहिए सी और भारत का हौसला बढ़ता चला गया। उन्होंने पाकिस्तान ਨੂੰ इंटरनेशनल प्लेटफॉर्म तो भी बदनाम किया और अल्टीमेटली जो ये उन्होंने विदन जाके जिहड़ियां किलिंग्स कीतियां ने अजे तो इन्होंने 2 का ही जिक्र किया क्योंकि ये क्रैडिबल सबूत होणगे। साडे अंदाजे मुताबिक 1 दर्जन के करीब जिहड़े एक्टिविस्ट ने इस पीरीयड दे विच कश्मीरी और लगभग 2 सिख जिहड़े ने वो इन्हां हालातां दे विच जो ट्रांसनैशनल किलिंग स्प्री है उस दा शिकार होए। बिल्कुल राज साहब, बहुत बहुत शुक्रिया। सो हत्थ लैन ब्रेक और ब्रेक ते जाण तो पहला असीं अपने दर्शकों के स्रोतिਆਂ ਨੂੰ अपील ते बेनती करदी व्यूअर्स ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।